अस्सलाम वालेकुम दोस्तों, पंजाबी वीडियो सीरीज सियाणियां दी गल्लां दे नाल मैं ज़ुहैब हैदर लोना ते अज दी सियाणी गल नेपोलियन हिल दी किताब थिंक एंड ग्रो रीच विचों ਲਈ गई है, जिंदे दूसरे चैप्टर दे विच ਉਹ आखदा है कि हर इंसान जिंदगी दे एक ऐसे मुकाम ते पहुंचता है जदों ਉਹਨੂੰ पैसे ਦੀ अहमियत ਦਾ अंदाजा ਹੁੰਦਾ है ਤੇ ਮੁੜ पैसे ਦੀ ख्वाहिश करदा है। लेकिन सिर्फ ख्वाहिश ਕਰਨ ਨਾਲ ਅਮੀਰ ਨਹੀਂ ਬਣਿਆ ਜਾ ਸਕਦਾ। ਜਿਹੜੇ ਤਰੀਕੇ ਨਾਲ ਤੁਸੀਂ ਆਪਣੇ ਅਮੀਰ ਬਣਨ ਦੀ ख्वाहिश ਨੂੰ ਹਕੀਕਤ ਵਿੱਚ ਬਦਲ ਸਕਦੇ ਹੋ ਉਹਨੂੰ ਲਿਖਾਰੀ 6 ਹਿੱਸਿਆਂ 'ਚ ਵੰਡਦਾ ਹੈ। पहले हिस्से ਦੇ आखदा है कि सब तो पहले तो अपने ज़हन ਦੇ ਵਿੱਚ क्लीयर टारगेट सैट करो कि ਤੁਹਾਨੂੰ किन्ने पैसे चाहिए ने, क्योंकि अगर ਤੁਸੀਂ ਆਖੋ ਕਿ ਮੈਨੂੰ ढेर सारे पैसे चाहिए ने तो ये कोई गल नहीं होंदी, ਤੁਹਾਡੀ एक लिमिट सैट होनी चाहिए कि ਮੈਨੂੰ ਇੰਨੇ पैसे चाहिए। दूसरे हिस्से ਦੇ ਵਿੱਚ ਆਖਦਾ है कि ਤੁਸੀਂ ਇਹ ਤੈਅ ਕਰੋ ਕਿ ਤੁਸੀਂ ਇੰਨੇ पैसे हासिल ਕਰਨ ਦੇ ਬਦਲੇ ਕੀ ਦੇ ਸਕਦੇ ਹੋ, ਤੁਸੀਂ ਇਹਦੇ ਬਦਲੇ ਕਿੰਨੀ ਮਿਹਨਤ ਕਰ ਸਕਦੇ ਹੋ, ਕਿੰਨਾ ਟਾਈਮ ਦੇ ਸਕਦੇ ਹੋ, क्योंकि दुनिया ਦੇ ਵਿੱਚ समथिंग फॉर नथिंग नाम ਦੀ ਹਕੀਕਤ ਵਿੱਚ ਕੋਈ ਚੀਜ਼ ਨਹੀਂ ਹੁੰਦੀ कि यानी ਤੁਹਾਨੂੰ ਬਗੈਰ ਕੁਝ ਕੀਤੇ ਦੁਨੀਆ 'ਚ ਕੁਝ ਵੀ ਨਹੀਂ ਮਿਲਦਾ। तीसरा यह आखदा है कि अपनी एक डेडलाइन, अपना एक टाइम फ्रेम सैट करो कि मैं इन्ने टाइम दे विच इन्ने पैसे हासिल करने ने। चौथा यह आखदा है कि तुसी एक हिकमत अमली बनाओ, मुड़ उस हिकमत अमली उत्ते अमल शुरू कर दो। पंजवां यह आखदा है कि तुसी अपनी एक स्टेटमेंट बना लो कि पहले जिहड़े 4 स्टैप तुसी पहले डिफाइन कर चुके हो उन्हां नूं एक कागज उत्ते लिख लो। ते 6वां स्टैप यह आखदा है कि अपनी वो स्टेटमेंट रोजाना सुबह और शाम तुसी खुद रिपीट करनी है, तुसी खुद पढ़नी है, ताकि दमी भी ते राती भी तुहानूं तुहाडा मकसद याद रहे, ਤੁਹਾਡਾ ਮਕਸਦ ਤੁਹਾਡੇ ਜ਼ਿਹਨ ਵਿੱਚ ਰਵੇ। ਤੇ ਦੋਸਤੋ ਇਸ ਚੈਪਟਰ ਦੇ ਵਿੱਚ ਇਹ 6 ਸਟੈਪ ਜਿਹੜੇ ਲਿਖਾਰੀ ਨੇ ਬਿਆਨ ਕੀਤੇ ਨੇ ਉਸ ਅਮੀਰ ਹੋਣ ਦੀ ਮਿਸਾਲ ਦੇ ਨਾਲ ਬਿਆਨ ਕੀਤੇ ਨੇ। ਲੇਕਿਨ ਅਗਰ ਤੁਹਾਡਾ ਜ਼ਿੰਦਗੀ ਦੇ ਵਿੱਚ ਕੋਈ ਵੀ ਮਕਸਦ ਹੈ ਤਾਂ ਤੁਸੀਂ ਇਹਨਾਂ 6 ਸਟੈਪਸ ਨੂੰ ਹੀ ਫਾਲੋ ਕਰਦੇ ਹੋਏ ਆਪਣਾ ਮਕਸਦ ਹਾਸਲ ਕਰ ਸਕਦੇ ਹੋ। ਮਿਸਾਲ ਦੇ ਤੌਰ ਤੇ ਤੁਹਾਡਾ ਮਕਸਦ ਕੋਈ ਅੱਛੀ ਨੌਕਰੀ ਹਾਸਲ ਕਰਨਾ ਹੈ ਤਾਂ ਸਭ ਤੋਂ ਪਹਿਲੇ ਤੁਹਾਡੇ ਜ਼ਿਹਨ ਵਿੱਚ ਇਹ ਤੈਅ ਹੋਣਾ ਚਾਹੀਦਾ ਕਿ ਤੁਸੀਂ ਕਿਹੜੀ ਨੌਕਰੀ ਹਾਸਲ ਕਰਨੀ ਹੈ। ਉਸ ਤੋਂ ਬਾਅਦ ਤੁਹਾਡੇ ਜ਼ਿਹਨ ਵਿੱਚ ਇਹ ਤੈਅ ਹੋਣਾ ਚਾਹੀਦਾ ਕਿ ਤੁਸੀਂ ਉਹਦੇ ਵਾਸਤੇ ਕਿੰਨੀ ਮਿਹਨਤ ਕਰ ਸਕਦੇ ਹੋ। तीसरा ਤੁਹਾਡਾ टाइम फ्रेम भी ਤੁਹਾਡੇ ਜ਼ਿਹਨ ਵਿੱਚ ਸੈੱਟ ਹੋਣਾ ਚਾਹੀਦਾ ਕਿ ਤੁਸੀਂ ਕਦੋਂ ਤੱਕ ਉਹ ਨੌਕਰੀ ਹਾਸਲ ਕਰਨਾ ਚਾਹੁੰਦੇ ਹੋ। ਚੌਥਾ ਤੁਹਾਡੀ ਹਿਕਮਤ ਅਮਲੀ ਹੋਣੀ ਚਾਹੀਦੀ। ਇਹ ਨਹੀਂ ਹੋਣਾ ਚਾਹੀਦਾ ਕਿ ਤੁਹਾਡੇ ਜ਼ਿਹਨ ਵਿੱਚ ਹੋਵੇ ਕਿ ਮੈਂ ਨੌਕਰੀ 3 ਸਾਲਾਂ 'ਚ ਹਾਸਲ ਤੇ ਕਰਨਾ ਚਾਹਨਾ ਲੇਕਿਨ 3 ਸਾਲਾਂ 'ਚ ਤੁਸੀਂ ਕੁਝ ਕਰੋ ਨਾ। ਤੁਹਾਡੀ ਇੱਕ ਪ੍ਰੈਕਟੀਕਲ, ਇੱਕ ਫਿਜ਼ੀਬਲ ਹਿਕਮਤ ਅਮਲੀ ਹੋਣੀ ਚਾਹੀਦੀ ਹੈ ਜਿੰਦੇ ਨਾਲ ਤੁਸੀਂ 3 ਸਾਲਾਂ ਬਾਅਦ ਉਸ ਮੁਕਾਮ ਤੇ ਪਹੁੰਚ ਸਕੋ। ਤੇ ਬਾਕੀ 2 ਸਟੈਪ ਤੇ ਜਨਰਲ ਨੇ, ਤੁਸੀਂ ਇੱਕ ਸਟੇਟਮੈਂਟ ਬਣਾ ਕੇ ਸਵੇਰ ਸ਼ਾਮ ਉਸ ਸਟੇਟਮੈਂਟ ਨੂੰ ਰਿਪੀਟ ਕਰਨਾ ਹੈ। ਤੇ ਇਹਦਾ ਫਾਇਦਾ ਇਹ ਹੁੰਦਾ ਹੈ ਕਿ ਜਦੋਂ ਤੁਹਾਡਾ ਮਕਸਦ ਤੁਹਾਡੇ ਜ਼ਿਹਨ ਵਿੱਚ ਰਹਿੰਦਾ ਹੈ ਤੇ ਤੁਸੀਂ ਆਪਣੇ ਸਾਰੇ ਪਲਾਨ ਆਪਣੇ ਉਸ ਮਕਸਦ ਦੇ ਮੁਤਾਬਿਕ ਬਣਾਉਂਦੇ ਹੋ। ਤੇ ਅਗਰ ਤੁਹਾਡਾ ਮਕਸਦ ਤੁਹਾਡੇ ਜ਼ਿਹਨ ਵਿੱਚੋਂ ਨਿਕਲ ਗਿਆ ਤੇ ਮੁੜ ਤੁਸੀਂ ਕਾਮਯਾਬ ਨਹੀਂ ਹੋ ਸਕਦੇ, ਤੁਸੀਂ ਉਸ ਮਕਸਦ ਦੇ ਮੁਤਾਬਿਕ ਮਿਹਨਤ ਹੀ ਨਹੀਂ ਕਰ ਸਕਦੇ। ਇਸ ਵਾਸਤੇ ਦੋਸਤੋ ਅਗਰ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਣਾ ਚਾਹੁੰਦੇ ਹੋ ਤੇ ਸਭ ਤੋਂ ਪਹਿਲੇ ਤੁਹਾਡਾ ਮਕਸਦ ਡਿਫਾਈਨ ਹੋਣਾ ਚਾਹੀਦਾ ਹੈ, ਉਸ ਤੋਂ ਬਾਅਦ ਤੁਹਾਡਾ ਮਕਸਦ ਤੁਹਾਡੇ ਜ਼ਿਹਨ ਵਿੱਚ ਹੋਣਾ ਚਾਹੀਦਾ ਹੈ। ਉਮੀਦ ਕਰਨਾ ਤੁਹਾਨੂੰ ਇਸ ਵੀਡੀਓ 'ਚ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਇਹ ਵੀਡੀਓ ਦੋਸਤਾਂ ਨਾਲ ਸ਼ੇਅਰ ਕਰੋ। ਇਸ ਵੀਡੀਓ ਸੀਰੀਜ਼ ਦਾ ਮਕਸਦ ਕਿਤਾਬਾਂ 'ਚ ਲਿਖੀਆਂ ਹੋਈਆਂ ਗੱਲਾਂ ਉਹਨਾਂ ਦੋਸਤਾਂ ਤੱਕ ਪਹੁੰਚਾਉਣੀਆਂ ਨੇ ਜਿਹੜੇ ਕਿਤਾਬਾਂ ਨਹੀਂ ਪੜ੍ਹਦੇ। ਸ਼ੁਕਰੀਆ।